कि सजना नाल हो सज जांदे ने जंगल होण या बेले अपने बाज ने चंगे लगदे दुनिया वाले मेले। ਉਹ ਦੱਸੇ ਕੁਝ ਕਿਵੇਂ ਦੱਸੇ ਪੜਿਆ ਜਾਏਗਾ ਆ ਨਾ ਵਿੱਚ ਲਾ ਮੇਰੀ ਜਾਨ ਨੇ ਤੇ ਵਿਕਾਸ ਭਾਈ ਵੀ ਸ਼ਾਇਰ ਨੇ ਤੇ ਸ਼ਰਮਾਉਣ ਲੱਗ ਪਏ ਆ। ਉਹ ਮੈਨੂੰ ਵਕੀਲ ਯਾਦ ਆ ਗਿਆ ਤੇਰੇ ਪਿੰਡ ਵਾਲਾ। ਕੀ ਆ ਸਾਡੇ ਪਿੰਡ ਦਾ ਇੱਕ ਵਕੀਲ ਹੈ ਜੀ, ਤੂੰ ਅੱਜ ਤੱਕ ਜੱਜ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਅੱਛਾ ਮਤਲਬ ਉਹਦੀ 25-30 ਸਾਲ ਪ੍ਰੈਕਟਿਸ ਹੋ ਗਈ ਹੈ। ਰੀਜ਼ਨ ਵੀ ਹਾਂ ਤੇ ਉਹ ਕਿਸੇ ਪੁੱਛਿਆ ਵੀ ਤੁਸੀਂ ਅੱਜ ਤੱਕ ਜੱਜ ਸਾਹਮਣੇ ਪੇਸ਼ ਨਹੀਂ ਹੋਏ ਤੇ ਮੈਨੂੰ ਸੰਗ ਆ ਦਿਲ ਵਿੱਚ ਹਲਚਲ ਨਹੀਂ ਰਹੀ, ਪਹਿਲੇ ਵਾਲੀ ਗੱਲ ਨਹੀਂ ਰਹੀ। ਯਾਰ ਦਾ ਮਸਲਾ ਹੈ। ਤੇ ਯਾਰ ਭੰਗੜਾ ਜਰਾ ਦੁੱਖੀ ਗਾਣਾ ਹੈ ਤੇ ਓਏ ਦੁੱਖੀ ਨਾ ਸੁਣਾ। ਆਪਣਾ ਆਮਦ ਦਾ ਵੱਟੂ ਨਹੀਂ ਤੇ ਪਿਆਰ ਤੇਰਾ ਭਾਈ ਕੋਟ ਕੇ ਕਿਉਂ ਗਾਣਾ ਜਰਾ ਖੋਲ ਕੇ ਗਾ ਜਾਸ ਕੋਈ ਨਿਕਲਦੀ ਬਟਨ ਖੋਲੋ ਹੌਸਲਾ ਮੈਂ ਆਈਨੇ ਕਰ ਵਾਲੀ ਸ਼ੀਸ਼ੇ ਤੋਂ ਬਸਾਇਆ ਜੀ ਕਦੇ ਦੇਖਦਾ ਹੋ ਬਹੁਤ ਅੱਛਾ ਮਾਸ਼ਾਅੱਲਾ। ਮਾੜਾ ਤੇ ਮਾੜਾ ਸਾਡਾ ਆਸ ਲਿਮਿਟ ਸੁਣਾਈ अस्सलाम वालेकुम जी सारे दोस्तों ਨੂੰ मैं नासिर ढिल्लों ਤੇ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਆ। ਤੇ ਅੱਜ ਹੈਗੀ ਆ 4 ਦਸੰਬਰ 4 ਦਸੰਬਰ ਸ਼ਾਮ ਦੇ 3:26 ਹੋ ਗਏ ਆ ਤੇ ਤਿਆਰੀਆਂ ਪੂਰੀਆਂ ਚੱਲ ਰਹੀਆਂ। ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਹੋਣ ਜਾ ਰਹੀ ਆ ਉਹਦੇ ਲਈ ਕਾਨਫਰੰਸ ਦਾ ਨਾਂ ਹੀ ਆ ਪੂਰੇ ਦਾ ਪੂਰਾ ਮੇਲਾ ਵਾ। ਡਿਸਕਸ਼ਨ ਪੈਨਲ ਵੀ ਨੇ, ਲਿਟਰੇਰੀ ਗੱਲਾਂ ਵੀ ਨੇ, ਕਿਤਾਬਾਂ ਦਾ ਲਾਂਚ ਵੀ ਆ, ਡਿਸਕਸ਼ਨ ਪੈਨਲ ਵੀ ਨੇ, ਗਾਇਕ ਵੀ ਸੋਹਣੇ ਸੋਹਣੇ ਸਾਡੇ ਕੋਲ ਇੱਥੇ ਆ ਰਹੇ ਨੇ। ਏਕਮ ਸਰਦਾਰ ਵਰਗੇ, ਹੈਪੀ ਸਿੰਘ, ਸਮੀ ਜੱਟ, ਅਲੀ ਅਬਾਸ, ਆਰਫ ਲਵਾਰ ਵਰਗੇ ਕਾਮੇਡੀਅਨ ਬੜੇ ਟੌਪ ਦੇ, ਸਖਾਵਤ ਨਾਜ਼ ਵਰਗੇ, ਸਲੀਮ ਅਲਬੇਲਾ, ਗੋਗਾ ਪਸਰੂਰੀ ਤੇ ਹੋਰ ਬਹੁਤ ਸਾਰੇ ਸੋਹਣੇ ਸੋਹਣੇ ਨਾਂ ਜਿਨ੍ਹਾਂ ਦੇ ਵਿੱਚ ਮੈਂ ਦੱਸਾਂ ਕਿ ਡਿਸਕਸ਼ਨ ਪੈਨਲ ਜਿਹੜਾ ਪੰਜਾਬ ਦੀ ਸਿਆਸਤ ਦਾ ਬਿਆਨੀਆ ਉਹਦੇ ਲਈ ਬਹੁਤ ਵੱਡੇ ਵੱਡੇ ਬੋਲਣ ਵਾਲੇ ਸੂਝਵਾਨ ਖਾਜਾ ਸਾਦ ਰਫੀਕ ਵਰਗੇ, ਸੁਹੇਲ ਵੜੈਚ ਵਰਗੇ, ਫਵਾਦ ਚੌਧਰੀ ਵਰਗੇ ਹੋਰ ਬਹੁਤ ਸਾਰੇ ਨਾਂ ਆ ਰਹੇ ਨੇ। ਅਸੀਂ ਕਿਸੇ ਵੀ ਪਾਰਟੀ ਨੂੰ ਮੁੱਖ ਨਹੀਂ ਰੱਖਿਆ, ਅਸੀਂ ਪੰਜਾਬ ਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਬੁਲਾਇਆ ਤੇ ਪੰਜਾਬ ਦਾ ਜਿਹੜਾ ਸਿਆਸੀ ਬਿਆਨੀਆ ਵਾ ਉਹ ਦੱਸੋ। ਫਿਰ ਜਰਨਲਿਸਟ ਪੈਨਲ ਰੱਖੇ ਆ, ਫਿਰ ਕਿਸਾਨਾਂ ਦੇ ਮੁੱਦਿਆਂ ਤੇ ਗੱਲ ਹੋਣੀ ਨੇ ਉਹਦੇ ਤੇ ਹੋਣੀ ਆ, ਫਿਰ ਜ਼ੁਬਾਨ ਤੇ ਮਜ਼ਹਬ ਕਿਵੇਂ ਰਿਲੇਟ ਕਰਦੇ ਨੇ, ਮਜ਼ਹਬ ਕੋਈ ਵੀ ਹੈ ਜ਼ੁਬਾਨ ਉਹਨੂੰ ਕਿਵੇਂ ਲਾਗੇ ਲਾਉਂਦੀ ਹੈ ਉਹਦੇ ਤੇ ਗੱਲ ਹੋਊਗੀ। ਉੱਤੇ ਅਸੀਂ ਉਲਮਾ ਕਰਾਮ, ਮੁਫਤੀ ਕਰਾਮ ਉਹਨਾਂ ਨੂੰ ਸੱਦਿਆ ਤਾਂ ਕਿ ਇਹਨਾਂ ਟੌਪਿਕਸ ਤੇ ਜਿਹੜੀ ਵਾ ਖੁੱਲ੍ਹੀ ਗੱਲਬਾਤ ਜਿਹੜੀ ਹੋ ਸਕੇ। ਉਸ ਤੋਂ ਵੱਖ ਪੂਰੇ ਪੰਜਾਬ ਤੋਂ, ਇੰਡੀਆ ਤੋਂ, ਇੰਡੀਅਨ ਬੇਸ ਜਿਹੜੇ ਬਾਹਰ ਨੇ ਉਹ ਇਨਫਲੂਐਂਸਰ, ਕਿਉਂਕਿ ਇੰਡੀਆ ਤੋਂ ਤਾਂ ਲੋਕ ਇਸ ਵਾਰੀ ਆ ਨਹੀਂ ਰਹੇ ਤੇ ਇਧਰੋਂ ਇਨਫਲੂਐਂਸਰਸ ਆਏ ਸੱਦੇ ਨੇ। ਵਕਾਰ ਇਹ ਵੀ ਖਲੋਤਾ, ਜ਼ੈਨ ਸੈਫ ਭਾਈ, ਅੰਜਮ ਖਲੋਤਾ, ਸ਼ਹਿਜ਼ਾਦ, ਅਹਿਮਦ ਰਜ਼ਾ ਵੱਟੂ ਸਾਹਿਬ, ਸਫਰਨੋਸ਼ ਵਾਲੇ, ਹੋਰ ਬਹੁਤ ਸਾਰੇ ਬੀਕੇ ਗੋਂਦਲ ਹੋਣੀ, ਜਿੰਨੇ ਵੀ ਯੂਟਿਊਬਰ ਨੇ ਪੂਰੇ ਪੰਜਾਬ ਤੋਂ ਉਹਨਾਂ ਨੂੰ ਵੀ ਸੱਦਾ ਦਿੱਤਾ, ਉਹ ਵੀ ਸਾਰੇ ਆ ਰਹੇ ਨੇ। ਤੇ ਦੱਸਦਾ ਜਾਵਾਂ ਵੀ ਸਾਰੇ ਦਾ ਸਾਰਾ ਪ੍ਰੋਗਰਾਮ ਜਿਹੜਾ ਸਾਡਾ ਹੈ ਲਾਈਵ ਪੰਜਾਬੀ ਲਹਿਰ ਤੇ ਚੱਲਣਾ। ਤੇ ਜਿਹੜਾ ਇੱਥੇ ਨਹੀਂ ਆ ਸਕਦਾ, ਜਿਹੜੇ ਬਾਹਰ ਨੇ, ਉਹ ਪੰਜਾਬੀ ਲਹਿਰ ਤੇ ਕੱਲ ਤੋਂ ਲਾਈਵ ਸਵੇਰੇ 10:30 ਤੋਂ ਔਨਵਰਡ ਸਟਾਰਟ ਹੋ ਜਾਊਗਾ। ਰੋਜ਼ਾਨਾ ਜਿਹੜਾ ਵਾ ਇਹ 7-8 ਘੰਟੇ ਦਾ ਪ੍ਰੋਗਰਾਮ ਹੋਇਆ ਕਰੂਗਾ ਜਿੱਥੇ ਰੌਣਕਾਂ ਜਿਹੜੀਆਂ ਪੂਰੀਆਂ ਲੱਗਣਗੀਆਂ। ਤੇ ਜਿਹੜੇ ਨਹੀਂ ਆ ਸਕਦੇ ਉਹ ਸਾਡਾ ਲਾਈਵ ਬਹਿ ਕੇ ਵੇਖਿਓ। ਤਿਆਰੀਆਂ ਤੁਰੀਆਂ ਤੁਹਾਨੂੰ ਵਿਖਾਉਣਾ ਵੀ ਕੀ ਚੱਲ ਰਹੀਆਂ। ਆਜੋ।
ਇੱਧਰ ਇਹ ਜਿਹੜਾ ਸਾਡਾ ਸਾਰਾ ਏਰੀਆ ਇੱਥੇ ਕੱਲ ਨੂੰ ਮਤਲਬ ਸਟਾਲ ਜਿਹੜੇ ਇਹਨਾਂ ਦਾ 10 ਬਾਈ 10 ਦੇ ਅਸੀਂ ਸਟਾਲਸ ਰੱਖੇ ਆ, ਉਹ ਸਟਾਲ ਲੱਗਣਗੇ। ਰੋਜ਼ਾਨਾ ਇੱਕ ਪਰਫਾਰਮੈਂਸ ਜਿਹੜੀ ਹੈ ਇੱਥੇ ਬਾਹਰ ਇਸ ਜਗ੍ਹਾ ਹੋਇਆ ਕਰੂਗੀ, ਮਤਲਬ ਇੱਕ ਸਿੰਗਰ ਜਾਂ ਕਾਮੇਡੀਅਨ ਜਾਂ ਐਂਡ ਵਾਲਾ ਜਿਹੜਾ ਪੋਰਸ਼ਨ ਹੋਏਗਾ ਉਹ ਸਾਡਾ ਇੱਥੇ ਬਾਹਰ ਹੋਊਗਾ। ਫਿਰ ਅੰਦਰ ਡਿਸਕਸ਼ਨ ਪੈਨਲ, ਉਸ ਤੋਂ ਬਾਅਦ ਮੁਸ਼ਾਇਰਾ ਤੀਸਰੇ ਦਿਨ, ਕਿਉਂਕਿ ਮੁਸ਼ਾਇਰਾ 21 ਸਾਡੇ ਕੋਲ ਪੰਜਾਬ ਦੇ ਟੌਪ ਦੇ ਨੇ ਜਿਹੜੇ ਪੰਜਾਬੀ ਪੋਇਟ, ਉਹਨਾਂ ਦਾ ਮੁਸ਼ਾਇਰਾ ਹੋਏਗਾ, ਉਹ ਰਾਤ ਲੇਟ ਨਾਈਟ ਤੱਕ ਚੱਲੇਗਾ। ਅਦਰਵਾਈਜ਼ ਸ਼ਾਮ ਦੇ 7-8 ਵਜੇ ਤੱਕ ਪ੍ਰੋਗਰਾਮ ਜਿਹੜਾ ਉਹ ਡਿਸਕਸ਼ਨ ਪੈਨਲ ਜਿਹੜੇ ਵਾ ਕਲੋਜ਼ ਹੋ ਜਾ ਕਰਨਗੇ। ਸੋ ਪੰਜਾਬੀ ਅਦਾਰਾ ਜ਼ਬਾਨ ਫਨ ਐਂਡ ਸਕਾਫਤ ਪਿਲਾਕ ਇਹ ਇਸ ਹਾਲ ਦੇ ਵਿੱਚ ਹੋ ਰਿਹਾ, ਬਿਲਕੁਲ ਫਿਰੋਜ਼ਪੁਰ ਰੋਡ ਤੋਂ ਜਦੋਂ ਤੁਸੀਂ ਆਉਂਦੇ ਜੇ ਤੇ ਪਹਿਲਾ ਹੀ ਗੇਟ ਕਜ਼ਾਫੀ ਸਟੇਡੀਅਮ ਦਾ ਵੜਦਿਆਂ ਨਾਲ ਹੀ ਇਹ ਅਦਾਰਾ। ਇਹਦੀ ਲੋਕੇਸ਼ਨ ਵੀ ਅਸੀਂ ਗਰੁੱਪਾਂ ਸਾਰਿਆਂ 'ਚ ਸ਼ੇਅਰ ਕੀਤੀ ਆ, ਤੇ ਉੱਥੋਂ ਤੁਸੀਂ ਲੋਕੇਸ਼ਨ ਵੀ ਲੈ ਸਕਦੇ। ਤੇ ਆ ਜਾਓ ਫਿਰ ਆਪਾਂ ਰੌਣਕਾਂ ਲਾਈਏ। ਤੇਰਾ ਵਕਾਰ ਆਪਣੀ ਵੀਡੀਓ ਬਣਾਉਣ ਡਿਆ, ਉਹ ਐਡੀਟਿੰਗ ਕਰਕੇ ਲਾਉਂਦੇ ਆ। ਕਿਹੜੀ ਵੀਡੀਓ? ਸੱਦਾ ਦੇ ਰਿਹਾ ਸੀ। ਅੱਛਾ, ਇਧਰ ਅੰਜਮ ਹੈ, ਇਧਰ ਸ਼ਰਾਰ। ਇਹ ਪੁਰਾਣੀਆਂ ਗੱਲਾਂ ਕਰਦੇ ਪਏ ਨੇ, ਤਿੰਨੇ ਵਾਜਾ ਇਕੱਠਾ ਸਿੱਖਣ ਜਾਂਦੇ ਹੁੰਦੇ ਸੀ। ਅੱਛਾ, ਉਹ ਆਪਣੀ ਵੀ ਦੱਸ ਦੱਸਣਾ ਜਿਹੜਾ ਤਿੰਨਾਂ ਨੂੰ ਨਹੀਂ ਆਇਆ। ਮੇਰਾ ਤਾਂ ਰੈਨ ਇਹਨੇ ਕਰਾਇਆ। ਗਿੱਲ ਦਾ ਵਾਜਾ ਰਹਿ ਕੇ ਜੇ ਕਿਸੇ ਲੈਣਾ ਹੋਇਆ ਸੀ ਵੇਚਣਾ ਹੈ। ਨਹੀਂ ਭਾਈ, ਆ ਭਾਈ ਕਹਿੰਦੇ ਮੈਨੂੰ ਨਾ ਉੱਥੇ ਇੱਕ ਸਿੰਗਰ ਬੜਾ ਮਸ਼ਹੂਰ ਰਾਈਟਰ ਆ, ਉਹਨਾਂ ਨੇ ਨਾ ਮੈਨੂੰ ਗਾਣਾ ਭੇਜਿਆ। ਮੇਰੇ ਵਾਜਾ ਸ਼ਰਨ ਲਖਾਰੀ ਸਾਹਿਬ ਨੇ ਬਾਜਾ ਭੇਜਿਆ ਤੇ ਭਾਈਆਂ ਨੂੰ। ਹੁਣ ਮੈਂ ਕਿਹਾ ਉਹਨੇ ਕਿਹਾ ਹੋਣਾ ਕਿ ਭਾਈ ਡੂੰਗਾ ਸਿੰਗਰ ਕ੍ਰੀਏਟ ਕਰਨਾ ਤੇ ਬਾਜਾ ਪੇਟੀਆਂ 'ਚ ਪਿਆ। ਨਹੀਂ ਉਹ ਤਾਂ ਠੀਕ ਹੈ, ਪੇਟੀ 'ਚ ਮਾਰ ਕੇ ਵਜਾਏਗਾ। ਨਹੀਂ ਉਹ ਰਣਜੀਤ ਬਾਵੇ ਸਾਹਿਬ ਵਾਲਾ ਪਹਿਲਾ ਗਾਣਾ ਇਹਨੇ ਗਾਣਾ ਸੀ ਪੰਜਾਬ ਵਾਲਾ। ਇੱਕ ਗਾਉਂਦੇ ਹੋਰ ਤਰ੍ਹਾਂ ਸੀ, ਮੈਨੂੰ ਤੇਰੇ ਵਿੱਚੋਂ ਦਿਸਦਾ ਪੰਜਾਬ ਜੱਟੀਏ। ਵਾਹ, ਇੱਕ ਵਧੀਆ ਲਾ ਰਹਿੰਦਾ ਇਹ ਤਾਂ ਭਾਈ। ਸਿੱਖਦਾ ਰਿਹਾ ਤੂੰ। ਉਹਨਾਂ ਫਿਰ ਗਾਣਾ ਵਾਪਸ ਲੈ ਲਿਆ। ਚਲੋ ਕਰੋ ਗੱਲਾਂ। ਤੈਨੂੰ ਕੋਈ ਹੋਰ ਦਾਂਗੇ। ਤੇ ਇਧਰ ਸਾਡੇ ਜਿਵੇਂ ਆਂਦੇ ਹੁੰਦੇ ਨਾ ਬੀਂਡੀ ਰਸਾ ਟੀਮ ਦਾ ਜਿਹੜਾ ਬੀਂਡੀ ਹੁੰਦਾ, ਉਹ ਆ ਬੈਠਾ ਜਿਹੜਾ ਨਿਗਾਹ ਜਿਹਾ ਬੀਂਡੀ ਸਾਹਿਬ ਬੜੇ ਅਫਸੋਸੇ ਬੈਠੇ ਜੀ, ਕੀ ਗੱਲ? ਨਹੀਂ ਕਾਹਦਾ ਅਫਸੋਸ, ਹੁਣ ਤੇ ਆ ਵੀ ਕੰਮ ਨੇੜੇ ਲਾਤਾ ਕੀ ਥੱਕੇ ਬੈਠੇ ਜੀ? ਤੇ ਥੋੜਾ ਥੱਕ ਜਾਂਦਾ। ਮੈਂ ਕਹਿੰਦਾ ਕਿ ਬਹੁਤ ਜ਼ਿਆਦਾ ਨਾ ਥੱਕਾਂ। ਸਵੇਰੇ ਹੋਰ ਬਤੇਰੇ ਕੰਮ ਹਨ, ਪੂਰੀ ਰਾਤ ਹੋਰ ਬਤੇਰੇ ਕੰਮ ਤੇ ਕੋਈ ਥੱਕਣ ਨਹੀਂ ਜੀ। ਥੱਕਣਾ ਤੇ ਪਹਿਲੇ ਸੀ, ਹੁਣ ਤਾਂ ਜਿਵੇਂ ਨੇੜੇ ਆ ਰਹੇ ਆ ਕੰਮ, ਸਾਰਾ ਕੋਈ ਥੱਕਣ ਉਤਰ ਰਹੀ। ਚਲੋ ਰੌਣਕਾਂ ਪੂਰੀਆਂ ਲੱਗਣ ਵਾਲੀਆਂ। ਮੈਂ ਕਹਿੰਦਾ ਅੱਜ ਹੀ ਮੇਲਾ ਤੇ ਅੱਜ ਹੀ ਲੱਗਣ ਵੀ ਲੱਗ ਗਿਆ। ਨਹੀਂ ਇਹ ਲੱਗੇਗਾ। ਇਹ ਸਾਰੀ ਰਾਤ ਤੁਹਾਡੀ ਅੱਜ ਸਾਡੇ ਜੀ ਪੰਜਾਬੀ ਕਾਨਫਰੰਸ ਦੀ ਚਾਂਦ ਰਾਤ ਹੈ। ਹਾਂ, ਤੇ ਚਾਂਦ ਰਾਤ ਨੂੰ ਵੀ ਤੁਸੀਂ ਇੰਜੋਏ ਕਰੋਗੇ। ਇੱਥੇ ਜਦੋਂ ਬੱਤੀਆਂ ਬਲਣਗੀਆਂ, ਜਦੋਂ ਸਾਰੇ ਇੱਥੇ ਕੰਮ ਆਉਣਗੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਕੁਝ ਹੋ ਰਹੀ ਹੈ। ਬਾਕੀ ਸਵੇਰੇ ਫਿਰ ਲੱਗ ਜਾਣਾ। ਅੱਲਾ ਖੈਰ ਕਰੇ। ਤੇ ਇਧਰ ਸੈਫ ਚੀਮਾ ਸਾਹਿਬ ਵੀ ਖਲੋਤੇ ਜੀ। ਚੀਮਾ ਸਾਹਿਬ ਕਿਵੇਂ ਤਿਆਰੀਆਂ ਵੇਖ ਰਹੇ ਜੀ? ਨਹੀਂ ਕੁਛ? ਹਾਂਜੀ ਤਿਆਰੀਆਂ ਵੇਖ ਵੀ ਰਹੇ ਆ, ਤਿਆਰੀਆਂ ਕਰਵਾ ਵੀ ਰਹੇ ਕਰਵਾ ਵੀ ਲਓ। ਤੇ ਸ਼ਾਹ ਜੀ ਵੀ ਖਲੋਤੇ। ਸ਼ਾਹ ਜੀ ਕਿਵੇਂ, ਠੀਕ ਹੋ? ਚਲੋ ਵਧੀਆ ਕਰਨੀ ਚਾਹੀਦੀ ਤਿਆਰੀਆਂ। ਇੱਧਰ ਸਾਡੇ ਕੁਝ ਮਹਿਮਾਨ ਬਾਹਰੋਂ ਆਏ ਆ। ਇਹ ਮਾਂ ਜੀ ਹੁਣੀ ਆ ਅਮਰੀਕਾ ਤੋਂ, ਤੇ ਇਹ ਖਾਸ ਤੌਰ ਤੇ ਕਾਨਫਰੰਸ ਲਈ ਪਹੁੰਚੇ ਆ। ਕੁਝ ਤਿਆਰੀਆਂ ਕਰਵਾ ਵੀ ਲਓ, ਐਵੇਂ ਖਲੋਤੇ ਹੀ ਜੇ। ਕੁਰਸੀਆਂ ਚਕਾ ਲਓ ਸਾਡੇ। ਉਹ ਮਾਂਜਾ ਮੂੰਜਾ ਫੜਾਈਏ ਤੁਹਾਨੂੰ। ਕੁਰਸੀਆਂ ਚਕਾ ਚਲੋ ਤਿਆਰੀ ਕਰਾਉਣੀ ਹੈ। ਤੁਸੀਂ ਕੰਮ ਨਹੀਂ ਦੱਸ ਰਹੇ, ਅਸੀਂ ਕਰਨ ਲਈ ਤਿਆਰ ਹਾਂ। ਕੋਈ ਨਹੀਂ, ਕੰਮ ਇਹ ਹੀ ਆ ਵੀ ਜਿਹੜੇ ਲੋਕ ਆਉਣਗੇ ਆਪਾਂ ਉਹਨਾਂ ਨੂੰ ਕੰਮੇ ਲਾਉਣਾ। ਤੁਸੀਂ ਪਹਿਲਾਂ ਸਾਨੂੰ ਤਾਂ ਲਾਓ। ਕੋਈ ਨਹੀਂ ਲੱਗੇ, ਇਹ ਕੰਮ ਹੈ ਸਾਡਾ, ਸਾਨੂੰ ਲਾ ਲਓ। ਇਹ ਕੰਮ ਹੈ ਸਾਡਾ। ਇਹ ਇੱਧਰ ਸਾਡੇ ਸਫ਼ਰ ਨੂੰ ਸਟ੍ਰੀਮ ਵਾਲੇ ਸ਼ੇਖੂਪੁਰ ਵਾਲੇ ਕਿਵੇਂ ਤਿਆਰੀਆਂ ਠੀਕ ਚੱਲ ਰਹੀਆਂ? ਅੱਜ ਪਹੁੰਚੇ ਆ, ਇਨਸ਼ਾਅੱਲਾ ਕੱਲ ਵੀ ਆਪਣੇ ਪੂਰੇ ਧੂਮਧਾਮ ਦੇ ਨਾਲ ਇੱਥੇ ਸਵੇਰੇ 10:30 ਵਜੇ ਪਹੁੰਚਣਾ ਅਸੀਂ ਸਾਰੇ। ਇਨਸ਼ਾਅੱਲਾ 10 ਸਵਾ 10 ਇੱਥੇ ਹੋਵਾਂਗੇ ਆਪਣੇ ਚਲੋ ਰੱਬ ਸੁਣਾ ਖੈਰ ਕਰੇ ਇਨਸ਼ਾਅੱਲਾ। ਤੇ ਇੱਧਰ ਜੀ ਸਾਡਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਇਵੈਂਟ ਸਾਡਾ ਜਿਹੜਾ ਰੋਜ਼ਾਨਾ ਦੀ ਪਰਫਾਰਮੈਂਸ ਵਾਲਾ ਉਹ ਬਾਹਰ ਹੋਇਆ ਕਰਨਾ ਇਸ ਜਗ੍ਹਾ ਤੇ, ਜਿਹੜਾ ਜਦੋਂ ਕਲੋਜ਼ਿੰਗ ਹੋਇਆ ਕਰਨੀ ਉਹ ਇੱਥੇ ਹੋਇਆ ਕਰੇਗਾ। ਤੇ ਇੱਥੇ ਥੱਲੇ ਸਾਰੇ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਸਟਾਲ ਲੱਗਣੇ। ਤੇ ਇਹ ਸਾਡਾ ਕੋਰੀਡੋਰ ਹੈ ਸਾਰਾ। ਇੱਥੇ ਰਾਤ ਦੀ ਮਹਿਫਲ ਫਿਰ ਸ਼ਾਮ ਦੀ ਜਿਹੜੀ ਇੱਥੇ ਹੁੰਦੀ ਹੈ, ਜਿਵੇਂ ਤੁਸੀਂ ਥਿਊਰੀ ਵੇਖਿਆ। ਤੇ ਇੱਕ ਸਾਡੇ ਕੋਲ ਇਹ ਵਾ ਜਿੱਥੇ ਮੇਨ ਪ੍ਰੋਗਰਾਮ ਹੋਣੇ। ਫਿਰ ਇੱਕ ਥੱਲਦੀ ਸਾਈਡ ਤੇ ਇੱਧਰ ਜਿੱਥੇ ਐਗਜ਼ੀਬਿਸ਼ਨ ਵਾਲਾ 2025 ਵਾਲਾ ਲੱਗਾ ਇਸ ਜਗ੍ਹਾ 'ਤੇ। ਸੋ ਇਸ ਤਰ੍ਹਾਂ ਦੀ ਕਰਕੇ ਤਿਆਰੀਆਂ, ਜਿਵੇਂ ਲੋਕੀ ਆਉਂਦੇ ਜਾਣਗੇ ਮੈਂ ਤੁਹਾਡੀ ਗੱਲਬਾਤ ਹੋਰ ਕਰਾਉਣਾ। ਸਾਡੇ ਮੁਹਤਰਮ ਜੋਈਆ ਸਾਹਿਬ ਆ ਗਏ ਤੇ ਮੀਆਂ ਸਾਹਿਬ ਆ ਗਏ। ਮੀਆਂ ਸਾਹਿਬ ਵੈਲਕਮ ਬੈਕ। शुक्रिया। अस्सलाम वालेकुम जी। ਜੋਈਆ ਸਾਹਿਬ ਨੇ ਕੱਲ ਚੌਲ ਵੇਖਿਆ ਮਾਰੀ। कैसे मिजाज हैं गोया खैरियत से? ਉਹ ਤਾਂ ਮਾਰਦੇ ਰਹਿੰਦੇ ਮਾਰੀ ਕਿਹੜੀ यार मैं किहड़ा जिंदगी च पहली बार ਮੈਂ ਗੱਲ ਕਰ ਹੀ ਰਹੇ ਸਿਕੰਦਰ ਨਾਲ ਜੁੜਦੂ ਤੇ ਆ ਗਿਆ।
यार वो ना कुछ चीज मेरे गले में फंस गई डू यू नो व्हाट आई मीन ਇੱਕ ਹੋਰ ਇਹਦੀ ਘਰ ਦੀ ਜਿਹੜੀ ਵੀਡੀਓ ਤੇਰੀ ਬਣਾਈ ਉਹਨੇ ਵੀਡੀਓ ਵਾਲੀ ਮੈਂ ਆਦੀ ਘਰ ਦੀ ਨੂੰ ਕਿਹਾ ਵੀ ਵੀਡੀਓ ਬਣਾ ਲੈ ਅੱਛਾ ਉਹਨੇ ਮੇਰੀ ਕੰਡ ਦੀ ਵੀਡੀਓ ਬਣਾਈ ਸਾਰੀ ਵਿੱਚ ਕੈਮ ਆ ਨਹੀਂ ਦਿੱਤੀ ਕਰਨੀ ਮੈਂ ਕਿਹਾ ਵੀ ਸਹੀ ਕੀਤਾ ਜੀ ਹੋਰ ਭਾਈ ਮਿਹਰਬਾਨੀ ਤੁਸੀਂ ਆ ਗਏ ਸਰ ਲਓ ਜੀ ਸਾਡਾ ਆਦਾ ਪ੍ਰੋਗਰਾਮ ਸ਼ਾਇਰੇ ਦੱਖਣ ਜਨਾਬ ਖਾਸ ਸ਼ਾਇਰੇ? ਮਿਲ ਲਵਾ ਸ਼ਾਇਰੇ ਦੱਖਣ ਦੱਖਣ ਉਹ ਕੀ ਦੱਖਣ ਦੇ ਸ਼ਾਇਰ ਹਾਂ ਦੱਖਣ ਵੱਲ ਹੀ ਹੈ ਨਾ ਫੈਸਲਾਬਾਦ ਸਹੀ ਹੈ ਸਾਡੇ ਮੁਸ਼ਾਇਰੇ ਇੰਟਰੋਡਕਸ਼ਨ ਨਹੀਂ ਹੋ ਸਕਿਆ ਇਹਨਾਂ ਨੂੰ ਤੁਸੀਂ ਜਾਣਦੇ ਮਾਜੀ ਹਾਂਜੀ ਕੌਣ ਹੈ ਜੈਸੀ ਬੀ ਦਾ ਛੋਟਾ ਭਾਈ ਸ਼ਾਜੀ ਜੀ ਜ਼ੋਇਆ ਆਪ ਜੋਈਏ ਨੂੰ ਜ਼ੋਇਆ ਹੀ ਸੱਦੇ ਨੇ ਜ਼ੋਇਆ ਜੀ ਕਹਿੰਦੇ ਜ਼ੋਇਆ ਸਾਹਿਬ ਹਾਂਜੀ ਹਾਂਜੀ ਤੇ ਮੁਸ਼ਾਇਰੇ ਅਗਲਾ ਪਤਾ ਹੈ ਵੀ ਮੇਰਾ ਪੜਾ ਹੋਇਆ ਅੱਜ ਤੱਕ ਕੋਈ ਨੌਕਰੀ ਵੀ ਨਹੀਂ ਲੱਗੀ ਉਹ ਪੈਟਰੋਲ ਪੰਪ ਤੇ ਲੱਗਿਆ ਜਦੋਂ ਵੀ ਲੱਗਿਆ ਤੇ ਦੂਜੀ ਗੱਲ ਇਹ ਵੀ ਆ ਇਹ ਸ਼ਾਇਰਾਂ ਦੇ ਇੰਚਾਰਜ ਵੀ ਨੇ ਇਹ ਸ਼ਾਇਰਾਂ ਦੇ ਇੰਚਾਰਜ ਵੀ ਨੇ ਮੁਸ਼ਾਇਰਾ ਯੂਥ ਮੁਸ਼ਾਇਰਾ ਯੂਥ ਉਹਦੇ ਚ 20 ਸਾਲ ਤੋਂ 60 ਸਾਲ ਦੀ ਯੂਥ ਸ਼ਾਮਲ ਹੈ ਕੁੰਜਾਈ ਸਾਹਿਬ ਐਮ 60 ਸਾਲ ਆਏ ਆਪਣਾ ਇੱਥੇ ਫਿਰ ਨੇ ਹਾਂਜੀ ਉਤਲੀ ਵਾਲੀ ਕੈਟੇਗਰੀ ਹੈ ਉਹ ਮੈਸੇਜ ਜਿਹੜਾ ਸੁਣਾਇਆ ਸੀ ਇਹਨਾਂ ਦਾ ਹੀ ਨੇ ਮੈਂ ਇਹਨਾਂ ਦੀ ਜੀ ਜ਼ਿਆਰਤ ਕੀਤੀ ਉਦੋਂ ਤੁਹਾਡੇ ਨਾਲ ਹੀ ਬੜੀ ਖੁਸ਼ੀ ਹੋਈ ਇਹਨਾਂ ਨੂੰ ਵੇਖ ਕੇ ਮਾਸ਼ਾਅੱਲਾ ਇਹਨੇ ਉਮੀਦ ਕਰਨੇ ਆ ਕਿ ਇਹਨਾਂ ਨੂੰ ਇੱਥੋਂ ਦਾ ਦੌਰਾ ਪਸੰਦ ਆਵੇਗਾ ਸਾਡਾ ਰਵੱਈਆ ਸਾਡੇ ਅਸੀਂ ਅਸਲ ਵਿੱਚ ਨਾ ਹੋ ਗਈ ਆਪਸ ਦੇ ਵਿੱਚ ਜਿਹੜੀ ਰੰਜਿਸ਼ ਜੀ ਹੋ ਗਈ ਉਹਦੇ 'ਚ ਸਾਡਾ ਕੋਈ ਕਸੂਰ ਨਹੀਂ ਆਵਾਮ ਦਾ ਉਹ ਉਹਨਾਂ ਦੇ ਮਾਮਲਾਤ ਸਨ ਲੇਕਿਨ ਇੱਥੇ ਸਾਡੇ ਸਿੱਖ ਭਰਾਵਾਂ ਲਈ ਹਿੰਦੂ ਭਰਾਵਾਂ ਲਈ ਉਵੇਂ ਹੀ ਮੁਹੱਬਤ ਦਿਲੋਂ ਸਾਡੇ ਜੋ ਹਾਂ ਕਹਿੰਦਾ ਜਿਵੇਂ ਹਿੰਦੂ ਸਾਡੇ ਭਰਾ ਜਿਵੇਂ ਕ੍ਰਿਸਚੀਅਨ ਨੇ ਜਿਵੇਂ ਮੁਸਲਿਮ ਨੇ ਇਵੇਂ ਜੋ ਹੀ ਸਾਡੇ ਭਰਾ ਅਹਿਮਦੁੱਲਾ ਜੋਸਫ ਸਾਹਿਬ ਥੈਂਕ ਯੂ ਟਾਈਮ ਦੇ ਇੱਕ ਵੀਡੀਓ ਮੈਂ ਬਤਾ ਬਣਾ ਲਓ ਕਿਹੜਾ ਤੈਨੂੰ ਇਹ ਦੱਸ ਓਏ ਇਧਰ ਅੱਛਾ ਗੱਲ ਸੁਣ ਨਹੀਂ ਮੈਨੂੰ ਰਾਜ ਹੁਣ ਦੱਸ ਖੁੱਲਾ ਜਾ ਦਿਲਜ਼ਾਰੀ ਹੋ ਗਈ ਮੈਂ ਉਹਦੇ ਕੋ ਸੌਰੀ ਕਰਨੀ ਕੀ ਕਹਿਣ ਹੁਣ ਫਿਰ ਛੇੜੀ ਜਾਣ ਕੀ ਕਹਿਣ ਲੱਗਾ ਯਾਰ ਮੈਂ ਤੈਨੂੰ ਕੀ ਕਿਹਾ ਸਹੀ ਦੱਸਣਾ ਮੈਂ ਦੱਸ ਕੀ ਕਿਹਾ ਇਹਦੇ ਤੈਨੂੰ ਉਹ ਦੱਸੇ ਕੁਝ ਕਿਵੇਂ ਦੱਸੇ ਪੜਿਆ ਜਾਏਗਾ ਐ ਆ ਨਾ ਵਿੱਚ ਲਾ ਮੇਰੀ ਜਾਨ ਹੀ ਇਹ ਸਾਰਾ ਕੁਝ ਲੱਗਣਾ ਦੱਸ ਕੀ ਕਿਹਾ ਅੱਛਾ ਜੇ ਦੱਸ ਦੇਗਾ ਤੇ ਲਾ ਦਿਓ ਹੈ ਜੇ ਦੱਸੇਗਾ ਤੇ ਲਾ ਦਿਓ ਚੱਲ ਦੱਸ ਜੀ ਬੋਲ ਬੋਲ ਕੀ ਹੋ ਗਿਆ ਉਹ ਦੱਸ ਕਹਿ ਰਿਹਾ ਅੱਛਾ ਸ਼ਰਤ ਕੀ ਹੋ ਗਿਆ ਦੱਸੇਗਾ ਤੇ ਲਾਣਾ ਹਾਂ ਜੇ ਦੱਸੇਗਾ ਤੇ ਲਾਣਾ ਤੇਰਾ ਕੌਨਫੀਡੈਂਸ ਬਹਾਲ ਕਰ ਰਹੇ ਤੂੰ ਬੋਲ ਤੇ ਸਹੀ ਉਹ ਕੋਈ ਗੱਲ ਨਹੀਂ ਦੱਸ ਕੀ ਗੱਲ ਹੈ ਗਾਣਾ ਹੀ ਕਰ ਦੱਸ। ਰਹੇ ਉਹ ਗੱਲ ਮੈਂ ਕਰਨ ਲੱਗਾ ਸੀ ਇੱਕ ਐਵੇਂ ਸੀ ਕਿ ਹਮਾਰੀ ਡਿੰਗੀ ਆ ਹੂੰ ਤੇ ਆਪਣਾ ਆਰ ਬਾਈ ਨਾ ਡਿੰਗੇ ਇਹ ਪਿੰਡਾਂ 'ਚ ਹੁੰਦੇ ਆ ਮਿਸਤਰੀ ਰੰਨਾ ਮਾਰ ਇਹ ਅਲਾਈਨਮੈਂਟ ਆਉਂਦੇ ਨਹੀਂ ਇਹਨਾਂ ਦੀ ਉਹਨਾਂ ਕੋਲ ਅਲਾਈਨਮੈਂਟ ਹੋਣ ਵਾਲੀ ਹੈ ਸੋਰੀ ਕੋਈ ਨਹੀਂ ਕੰਮ ਬਰਾਬਰ ਤੇਰਾ ਮੇਰਾ ਤਾਂ ਬਰਾਬਰ ਇਹਦਾ ਮਤਲਬ ਅਲਾਈਨਮੈਂਟ ਨਹੀਂ ਵਿੰਗੀ ਬਿਲਡਿੰਗ ਵਿੰਗੀ ਨਹੀਂ ਇਹਦੀ ਅਲਾਈਨਮੈਂਟ ਵਿੰਗੀ ਮੈਨੂੰ ਮਾਫ ਕਰ ਮੈਂ ਤੈਨੂੰ ਕੀਤਾ ਸਾਬ ਬਰਾਬਰ ਵਧੀਆ ਮੈਂ ਤੈਨੂੰ ਐਵੇਂ ਸ਼ਰੀਫ ਜਿਹਾ ਸਮਝਦਾ ਤੂੰ ਮੈਨੂੰ ਤਾਂ ਇਹ ਸਟੇਜ ਉੱਤੇ ਨਹੀਂ ਲੱਗਣਾ ਇਹ ਸਟੇਜ ਹੈ ਇਹ ਆਪਣਾ ਜਿਹੜੇ ਆਪਣੇ ਬੈਠਣ ਲਈ ਜਗ੍ਹਾ ਅੱਛਾ ਹਾਂ ਜਿਹੜੇ ਵੈਲਕਮ ਕਰਾਂਗੇ ਗੈਸਟ ਨੂੰ ਅਸੀਂ ਇੱਥੇ ਸੋਫੇ ਲੈ ਆਉਂਗੇ ਇਹ ਉੱਥਾ ਲਓ ਜੀ ਸਟੇਜ ਤੇ ਉਹ ਸਟੇਜ ਤੇ ਉਹ ਲੱਗ ਗਿਆ ਨਾ ਠੀਕ ਸਟੇਜ ਤੇ ਉਹ ਲੱਗਿਆ ਇਹ ਆਪਣਾ ਜਿਹੜਾ ਵੈਲਕਮ ਵਾਲਾ ਹਾਂ ਵੈਲਕਮ ਵੈਲਕਮ ਗੇਟ ਬਹੁਤ ਹਾਂ ਇਹ ਅਸੀਂ ਜਿਹੜੇ ਹੈਗੇ ਇੱਥੇ ਸਾਰਾ ਕੁਝ ਇਹ WhatsApp ਕਿਹੜੇ ਨੇ ਉਹ ਬੱਚਾ ਪਿੱਛੇ ਖੜੇ ਪਰੇਸ਼ਾਨ ਜੇ ਅੱਛਾ ਇਹ ਆਪਣੀਆਂ ਆਹ ਕਨੋਪੀਆਂ ਇੱਥੇ ਕਿੰਨੀਆਂ ਇੱਧਰ ਕਿੰਨੀਆਂ ਨੇ ਕੈਂਪ ਜਿਹੜੇ ਆ ਇਹ ਟੋਟਲ ਲੱਗਣਗੇ 20 ਪਲੱਸ ਹਾਂ 20 ਕਲੋਪੀਜ਼ 20 ਪਲੱਸ ਸਟਾਲ ਲੱਗਣਗੇ ਵਾਹ ਇੱਥੇ ਕਿੰਨਿਆਂ ਦੀ ਸਿਟਿੰਗ ਉੱਟ ਸਭ ਹੋ ਜਾਣੀ ਇੱਥੇ 24 25 ਲੋਕਾਂ ਦੀ 24 25 ਸੋਫਾ ਸੈਟਿੰਗ ਹੁੰਦੀ ਹੈ ਇਹ ਵੈਸੇ ਸ਼ਾਇਰ ਹੈ ਬਹੁਤ ਸੋਹਣਾ ਜਈਆ ਸਾਹਿਬ ਤੁਸੀਂ ਸੁਣੀ ਉਹਦੀ ਸ਼ਾਇਰੀ ਤੇ ਵਿਕਾਸ ਭਾਈ ਵੀ ਸ਼ਾਇਰ ਨੇ ਤੇ ਸ਼ਰਮਾਉਣ ਲੱਗ ਪਏ ਆ ਉਹ ਮੈਨੂੰ ਵਕੀਲ ਯਾਦ ਆ ਗਿਆ ਤੇਰੇ ਪਿੰਡ ਵਾਲਾ ਕੀ ਹੈ ਸਾਡੇ ਪਿੰਡ ਦਾ ਇੱਕ ਵਕੀਲ ਹੈ ਜੀ ਤੂੰ ਅੱਜ ਤੱਕ ਜੱਜ ਦੇ ਸਾਹਮਣੇ ਪੇਸ਼ ਨਹੀਂ ਹੋਇਆ ਅੱਛਾ ਮਤਲਬ ਉਹਦੀ 25 30 ਸਾਲ ਪ੍ਰੈਕਟਿਸ ਹੋ ਗਈ ਹੈ ਰੀਜ਼ਨ ਵੀ ਉਹਨੇ ਹਾਂ ਤੇ ਉਹ ਕਿਸੇ ਪੁੱਛਿਆ ਵੀ ਤੁਸੀਂ ਅੱਜ ਤੱਕ
ਜੱਜ ਸਾਹਮਣੇ ਪੇਸ਼ ਹੀ ਹੋਏ ਕਿ ਮੈਨੂੰ ਸੰਗ ਆ ਸ਼ਾਇਰ ਬਣ ਗਿਆ ਸੰਗਣਾ ਕਿਆ ਸੰਗਣਾ ਕਾਦਾ ਸ਼ਾਇਰ ਤੇ ਬੱਸਾਂ 'ਚ ਵੜ ਜਾਂਦੇ ਨੇ ਜਵਾਬ ਲਓ ਜੀ ਜਵਾਬ ਕਿਵੇਂ ਸੁਣਾਉਂਦੇ ਆ ਯਾਤਰਾ ਹੀ ਸੁਣਾਓ ਦਿਲ ਵਿੱਚ ਹਲਚਲ ਨਹੀਂ ਰਹੀ ਦਿਲ ਵਿੱਚ ਹਲਚਲ ਨਹੀਂ ਰਹੀ ਪਹਿਲੇ ਵਾਲੀ ਗੱਲ ਨਹੀਂ ਰਹੀ ਇਹ ਆੜ ਦਾ ਮਸਲਾ ਹੈ ਦੋ ਸ਼ਾਇਰ ਲੜ ਪਏ ਜੀਵਨਾ ਮੇਰੀ ਗਜ਼ਲ ਤੇ ਦੁਬਾਰਾ ਕੀਤੀ ਸੀ ਮੇਰੀ ਗਜ਼ਲ ਤੇ ਦੁਬਾਰਾ ਕੀਤੀ ਉਹ ਦੋ ਸ਼ਾਇਰ ਸਨ ਭਾਈਆਂ ਮੈਂ ਸਾਡੇ ਵਰਗੇ ਦੋ ਸ਼ਾਇਰ ਸਨ ਤੇ ਇੱਕ ਭੱਜਾ ਜਾ ਰਹੇ ਸੀ ਇੱਕ ਮਗਰ ਲੱਗਾ ਹੋਇਆ ਉਹਨੂੰ ਸਾਹ ਚੜਿਆ ਹੋਇਆ ਕਿਸੇ ਬੰਦੇ ਆਖਿਆ ਖੈਰ ਹੈ ਕੀ ਹੋਇਆ ਪਿਛਲੇ ਬੰਦੇ ਪੜ੍ਹ ਕਿਉਂ ਇਹਦੇ ਮਗਰ ਲੱਗਾ ਜਾਂਦਾ ਉਹ ਵੀ ਸ਼ਾਇਰ ਸੀ ਨਾ ਕਹਿੰਦਾ ਯਾਰ ਆਪਣੀ ਗਜ਼ਲ ਮੈਨੂੰ ਸੁਣਾ ਗਿਆ ਮੇਰੀ ਵੀ ਸੁਣ ਗਿਆ ਕਿਆ ਯਾਰ ਦਿਲ ਦੀ ਬਿਮਾਰੀਆਂ ਦੱਸ ਅੱਛਾ ਦਿਲ ਵਿੱਚ ਹਲਚਲ ਨਹੀਂ ਰਹੀ ਪਹਿਲੇ ਵਾਲੀ ਗੱਲ ਨਹੀਂ ਰਹੀ ਮੈਂ ਨਾਵਲ ਪ੍ਰੀਤਾਂ ਦਾ ਪਰ ਤੂੰ ਵਰਕੇ ਥਾਲ ਨਹੀਂ ਰਹੀ ਹਾਏ 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 ਕੀ ਵਾ ਬਹੁਤ ਅੱਛਾ ਸ਼ੇਰ ਹੈ ਯਾਰ ਵਿਕਾਸ ਮੈਂ ਨਾਵਲ ਪ੍ਰੀਤਾਂ ਦਾ ਹਾਂ ਕੀ ਵਾ ਕੀ ਵਾ ਤੇ ਜਿਹੜਾ ਇਸ਼ਕ ਦੀ ਬਲੀ ਚੜਿਆ ਉਹਦੇ ਪਿੰਡੇ ਖਲ ਨਹੀਂ ਰਹੀ ਜੈ ਕਾਲੀ ਮਾਤਾ ਬਲੀ ਜਰਾਲਤੀ ਕਿਉਂ ਬੰਦੇ ਮਾਰੀ ਜਾਣਾ ਕਿਸੇ ਨੇ ਦਿਲ ਦਾ ਮਰੀਜ਼ ਬਣਾਈ ਜਾਣਾ ਕਿਤੇ ਬੰਦੇ ਵੇਲੋ ਇਹ ਸ਼ਾਇਰੀ ਨਹੀਂ ਹੈ ਨਹੀਂ ਪ੍ਰੋਫੈਸ਼ਨਲ ਜੈਲਸੀ ਇਹਨੇ ਮੈਨੂੰ ਸ਼ੇਰ ਨੋ ਮਨਜ਼ੂਰ ਪ੍ਰੋਫੈਸ਼ਨਲ ਜੈਲਸੀ ਆ ਗਈ ਨੇ ਦੋ ਸ਼ਾਇਰਾਂ ਦੀ ਬਣ ਨਹੀਂ ਸਕਦੀ ਚੰਗੇ ਹੋ ਗਏ ਨਾ ਨਹੀਂ ਸ਼ੇਰ ਵਾਕਿਆ ਚੰਗੇ ਇਹ ਮੈਨੂੰ ਸ਼ੇਰ ਇਹ ਚਿੜੀਆ ਘਰ 'ਚ ਛੱਡ ਕੇ ਆਉਣ ਵਾਲੇ ਨੇ ਚੱਲ ਮੇਰਾ ਬੱਬਰ ਸ਼ੇਰ ਕੋ ਸ਼ੇਰ ਸੁਣਾ ਚਲੋ ਹੁਣ ਇਹਦੀ ਵਾਰੀ ਤੇਰੀ ਤੂੰ ਸੁਣਾ ਨਹੀਂ ਹੁਣ ਤੇਰੀ ਵਾਰੀ ਹੁਣ ਤੁਸੀਂ ਸੁਣਾਓ ਕੀ ਸੁਣਾਵਾਂ ਅੱਲਾ ਸ਼ੁਕਰ ਹੈ ਭਾਈ ਤੁਸੀਂ ਸੁਣਾਓ ਅੱਲਾ ਦਾ ਸ਼ੁਕਰ ਹੈ ਭਾਈ ਤੁਸੀਂ ਸੁਣਾਓ ਮੈਂ ਅੱਲਾ ਦਾ ਸ਼ੁਕਰ ਹੈ ਭਾਈ ਭਾਈ ਤੈਨੂੰ ਵੀ ਸ਼ੇਰ ਆਇਆ ਸਨ ਇੱਕ ਸ਼ੇਰ ਹੋਰ ਸੀ ਮੇਰੇ ਦਿਲ 'ਚ ਆ ਗਿਆ ਇਹਦਾ ਹੀ ਹੈ ਓਏ ਮਾਂ ਜਦੋਂ ਦੀ ਟੁਰ ਗਈ ਹੈ ਮਾਂ ਜਦੋਂ ਦੀ ਟੁਰ ਗਈ ਹੈ ਕੋਈ ਮੁਸੀਬਤ ਟਲ ਨਹੀਂ ਰਹੀ ਅੱਗ ਤੇ ਖਬਰੇ ਟੂਣਾ ਹੋਇਆ ਧੁੱਖ ਦੀ ਪਈ ਹੈ ਬਲ ਨਹੀਂ ਰਹੀ ਵਾਹ 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 ਬਹੁਤ ਅੱਛਾ ਹੈ ਬਹੁਤ ਜ਼ਿੰਦਾਬਾਦ ਨਹੀਂ ਇਹਨਾਂ ਦਾ ਸਰ ਗਿੱਲਾ ਬਾਲਣ ਹੋਏਗਾ ਤੁਹਾਡਾ ਦਿਲ ਵਿੱਚ ਹਲਚਲ ਨਹੀਂ ਰਹੀ ਪਹਿਲੇ ਵਾਲੀ ਗੱਲ ਨਹੀਂ ਵੀ ਕੋਈ ਚੰਗਾ ਸ਼ੇਰ ਮੈਂ ਵੀ ਆਪ ਮਨਾਂ ਤੇ ਜੁਇਆ ਸਭ ਤੁਹਾਡਾ ਹੀ ਹੈ ਤੇ ਉਹ ਇੰਜ ਲੱਗਦਾ ਹੈ ਵੀ ਜਿਵੇਂ ਨਾ ਮਤਲਬ ਹੈ ਕਿਸੇ ਦਾ ਪੜਦਾ ਪਿਆ ਇਹ ਗੱਲ ਬੰਦੀ ਇੱਕ ਹੀ ਤੇ ਉਹਨੇ ਯਾਰ ਤਿੰਨਾਂ ਮਿੰਟਾਂ 'ਚ ਸ਼ੇਰ ਅੱਛਾ ਕਰ ਦੁਆ ਕੇ ਤੁਹਾਡਾ ਜੁਇਆ ਨਹੀਂ ਕਰਨਾ ਚਾਹੀਦਾ ਯਾਰ ਚੀਮਾ ਸਾਹਿਬ ਤੁਸੀਂ ਠੀਕ ਹੈ ਸੈਕਟਰੀ ਬੋਰਡ ਲੱਗ ਜਾਓ ਲੇਕਿਨ ਐਵੇਂ ਨਾ ਕਰੋ ਆਓ ਜੀ ਹਜ਼ੂਰ ਕੀ ਹਾਲ ਚਾਲ ਹੈ ਠੀਕ ਠਾਕ ਹੋ ਸ਼ਾਹਿਦ ਭਾਈ ਕਿਵੇਂ ਸ਼ਾਹਿਦ ਭਾਈ ਸੁਭਾਨ ਅੱਲਾਹ ਕੀ ਬਾਤ ਉਹ ਇੱਥੇ ਹੀ ਆ ਪਾਕਿਸਤਾਨ ਸੁਭਾਨ ਅੱਲਾਹ ਜਦ ਮੈਂ ਤੈਨੂੰ ਕਰਨਾ ਜ਼ਰਾ 2 ਮਿੰਟ ਔਰ ਸਾਡਾ ਛੋਟਾ ਭਰਾ ਜ਼ੈਨ ਵੀ ਆ ਗਿਆ ਜ਼ੈਨ ਯਾਰ ਠੀਕ ਠਾਕ ਵਧੀਆ ਕਿਵੇਂ ਉੱਪਰ ਗਏ ਬੰਦੇ ਸਾਰੇ ਉੱਪਰ ਤੇ ਜਾਂਦੇ ਬਾਈ ਸਾਡੇ ਓ ਜ਼ੈਨ ਭਾਈ ਕੀ ਹਾਲ ਪਿਆਰੇ ਹੋ ਠੀਕ ਹੋ ਬੈਠੋ ਮਾਸ਼ਾਅੱਲਾ ਹੋਰ ਭਾਈ ਸੇ ਠੀਕ ਹੈ ਸ਼ੁਕਰੀਆ ਤੁਹਾਡਾ ਤੁਸੀਂ ਉੱਪਰੇ ਪੁੱਜੇ ਨਾ ਹੁਣ ਮਾਈਕ ਲਾ ਸ਼ੁਕਰੀਆ ਤੁਹਾਡਾ ਤੁਸੀਂ ਆਪਣੇ ਸਾਰੇ ਇੱਕ ਦਿਨੇ ਰੀਲ ਬਣਾ ਕੇ ਸਾਰਿਆਂ ਨੂੰ ਮੁਤਵੱਜਾ ਕਰ ਦਿਓ ਵੀ ਸਵੇਰੇ 10 ਸਵਾ ਦਾ ਸਾਰਿਆਂ ਪਹੁੰਚਣਾ ਤੇ ਇਨਸ਼ਾਅੱਲਾ ਸਵੇਰੇ ਹੋਪਫੁਲੀ ਕੋਈ ਵੱਡਾ ਐਲਾਨ ਹੋਣ ਜਾ ਰਿਹਾ ਰੱਬ ਖੈਰ ਕਰੇ ਇੱਥੇ ਆਪਾਂ ਇੰਨਾ ਇਕੱਠ ਬਣਾਈਏ ਵੀ ਉਹਨਾਂ ਨੂੰ ਪਤਾ ਹੋਵੇ ਵੀ ਨਹੀਂ ਵੀ ਪੰਜਾਬੀ ਇਕੱਠੇ ਹੋਏ ਬਿਲਕੁਲ ਜੀ ਤੇ ਤੁਹਾਡੇ ਵਰਗੇ ਭਰਾਵਾਂ ਦਾ ਬੜਾ ਸਾਥ ਤੁਸੀਂ ਆਪਣਾ ਸੋਸ਼ਲ ਮੀਡੀਆ ਤੇ ਜਿਹੜਾ ਨਾ ਤੁਹਾਡੇ ਹੈਂਡਲ ਨੇ ਸਾਰਿਆਂ ਦੇ ਉਹ ਹੀ ਇੱਕ ਟੂਲ ਹੈ ਜਿਹਦੇ ਤੱਕ ਆਪਣੀ ਆਵਾਜ਼ ਅਸੀਂ ਉੱਤੇ ਤੱਕ ਪਹੁੰਚਾ ਬੇਸ਼ੱਕ ਇਹ ਜੀ ਸਾਡੇ ਵੀਰਾਂ ਦੀ ਖਾਸ ਮੁਹੱਬਤ ਹੈ ਖਾਸ ਪਿਆਰ ਹੈ ਪੰਜਾਬੀ ਸਾਡੀ ਜ਼ੁਬਾਨ ਹੈ ਸਾਡਾ ਕਲਚਰ ਹੈ ਕਿਉਂਕਿ ਸਾਡਾ ਰਹਿਣ ਸਹਿਣ ਮੁਹੱਬਤ ਪਿਆਰ ਪੰਜਾਬੀ ਵਿੱਚ ਹੀ ਹੈ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਖਾਸ ਕਰਕੇ ਸਾਡੇ ਪੰਜਾਬੀ ਭਾਈ ਸਾਨੂੰ ਜਾਣਦੇ ਨੇ ਪੂਰੀ ਦੁਨੀਆ 'ਚ ਵਸਦੇ ਪਰਦੇਸੀ ਭਾਈ ਸਾਨੂੰ ਜਾਣਦੇ ਨੇ ਤੇ ਜਦੋਂ ਭਾਈ ਇਕੱਠੇ ਹੋ ਜਾਣ ਨਾ ਤੇ ਫਿਰ ਮੀਆਂ ਸਾਹਿਬ ਨੇ ਉੱਥੇ ਇੱਕ ਗੱਲ ਲਿਖੀ ਹੈ ਕਿ ਸੱਜਣਾ ਨਾਲ ਹੋ ਸੱਜ ਜਾਂਦੇ ਨੇ
ਜੰਗਲ ਹੋਣ ਜਾਂ ਬੇਲੇ ਆਪਣਿਆਂ ਬਾਜ ਨੇ ਚੰਗੇ ਲੱਗਦੇ ਦੁਨੀਆ ਵਾਲੇ ਮੇਲੇ ਤੇ ਵੀਰ ਵੀਰਾਂ ਦੇ ਹੋ ਦਰਦੀ ਹੁੰਦੇ ਵੀਰ ਵੀਰਾਂ ਦੀਆਂ ਬਾਵਾਂ ਬਾਪ ਨੇ ਸਿਰ ਦਾ ਤਾਜ ਮੁਹੰਮਦ ਇਹ ਮਾਵਾਂ ਠੰਡੀਆਂ ਛਾਵਾਂ ਤੇ ਟੁਰ ਗਏ ਯਾਰ ਜਿਹੜੇ ਸਾਡੀ ਪੰਜਾਬੀ ਦੀ ਕਾਨਫਰੰਸ ਨੂੰ ਕਾਮਯਾਬ ਵੇਖਣਾ ਚਾਹੁੰਦੇ ਸੀ। ਉਹ ਹੋ ਸਕਦਾ ਅੱਜ ਕਈ ਦੁਨੀਆ ਤੇ ਨਹੀਂ ਹੈ। ਪਿਆਂ ਦੇ ਟੁਰ ਗਏ ਸੱਜਣ ਟੁਰ ਗਏ ਭਾਈਆ ਰੌਣਕ ਟੁਰ ਗਈ ਮਾਂ ਸੁੰਝੇ ਹੋ ਗਏ ਹੋ ਵੇੜੇ ਆ ਸੱਜਣਾ ਦੀਆਂ ਗੱਲਾਂ ਕਰੀਏ ਪੈ ਚਰਖੇ ਦੇ ਹਰ ਹਰ ਫੇਰੇ ਤੇ ਮਾਂ ਜਿਆ ਜਿਹੜੇ ਪੂਰੀ ਦੁਨੀਆ ਤੋਂ ਸਰਦਾਰ ਭਾਈ ਆਂਦੇ ਨੇ ਉਹਨਾਂ ਦੇ ਨਾਲ ਮੁਹੱਬਤ ਪਿਆਰ ਅਮਰੀਕਾ ਤੋਂ ਆਏ ਨੇ ਤੇ ਅਮਰੀਕਾ ਤੋਂ ਹੀ ਬਾਜੀ ਹੋਰੀ ਆਏ ਸਨ। ਪੂਰਾ ਜੱਥਾ ਆਇਆ ਸੀ ਉਹਨਾਂ ਦੇ ਨਾਲ ਸਾਡਾ ਬਣਿਆ ਕਲਾਮ ਪੇਸ਼ ਕੀਤਾ ਮਾਂ ਦੀ ਸ਼ਾਨ ਪੂਰੀ ਦੁਨੀਆ 'ਚ ਵਾਇਰਲ ਹੋਇਆ ਤੇ ਮਾਂ ਜੀ ਹੋਰੀ ਇੱਕ ਗੱਲ ਤੋਂ ਉੱਥੇ ਰੋ ਪਏ। ਉਹ ਰੋਣਾ ਐਸਾ ਹੋਇਆ ਮੇਰੇ ਵਕਤ ਜਾਗ ਗਏ। ਅੱਲਾਹ ਪਾਕ ਉਹਨੇ ਕਿਹਾ ਮਾਂ ਜਿਆ ਉਹ ਗਮ ਖਾਰ ਨਾ ਕੋਈ ਲੋਕੋ ਮੈਂ ਦੁਨੀਆ ਸਾਰੀ ਫਰੋਲੀ ਉਹ ਜਿਹੜੀ ਦਿਲ ਨੂੰ ਸਕੂਨ ਦੇਵੇ ਉਹ ਮਾਂ ਦੀ ਮਿੱਠੜੀ ਬੋਲੀ ਤੇ ਉੱਚੀਆਂ ਲੰਮੀਆਂ ਬਾਜੀ ਲਾਲ ਖਜੂਰਾਂ ਲੋਕੋ ਗੰਨੀਆਂ ਜਿਨ੍ਹਾਂ ਦੀਆਂ ਛਾਵਾਂ ਹਰ ਸ਼ੈ ਮਾਂ ਬਾਜ਼ਾਰੋਂ ਲੱਭ ਜਾਂਦੀ ਏ ਨਹੀਂ ਲੱਭਦੀਆਂ ਮਾਵਾਂ ਤੇ ਧੀਆਂ ਹਮੇਸ਼ਾ ਪਰਦੇਸ ਕੱਟਦੀਆਂ ਨੇ ਤੇ ਹਮੇਸ਼ਾ ਪਰਦੇਸ ਵਿੱਚ ਧੀਆਂ ਨੂੰ ਸਿਰਫ ਮਾਪਿਆਂ ਦੀ ਯਾਦ ਆਉਂਦੀ ਏ। ਜਦੋਂ ਮਾਪੇ ਦੁਨੀਆ ਤੋਂ ਚਲੇ ਜਾਂਦੇ ਫਿਰ ਧੀਆਂ ਬੇਬਸ ਹੋ ਜਾਂਦੀਆਂ ਨੇ ਤੇ ਧੀਆਂ ਲਈ ਪਰਦੇਸ ਓ ਬਾਬਲ ਮਾਂ ਪੁੱਤਰਾਂ ਲਈ ਜਗੀਰਾਂ ਉਹ ਦੁੱਖ ਸੁੱਖ ਸਹਿਣਾ ਮੂੰਹੋਂ ਕੁਝ ਨਾ ਕਹਿਣਾ ਧੀਆਂ ਦੀਆਂ ਤਕਦੀਰਾਂ ਤੇ ਬਾਬਲ ਦੇ ਘਰ ਵਿੱਚ ਧੀ ਆਂਦੀ ਏ ਮਾਂ ਨਹੀਂ ਵਹਿੰਦੀ ਪਰੇਸ਼ਾਨ ਹੋ ਜਾਂਦੀ ਆਂਦੀ ਏ ਕਿ ਸਈਆਂ ਨਾਲ ਮਾਂ ਸਹੇਲੀਆਂ ਨਾਲ ਖੇਡਣ ਗਈ ਸਾਂ ਵੇ ਬਾਬਲਾ ਟੁੱਟ ਗਈਆਂ ਮੇਰੀਆਂ ਹੋ ਵੰਗਾਂ ਉਹ ਮਾਂ ਹੁੰਦੀ ਲਾਲਾ ਹੋਰ ਚੜਾਉਂਦੀ ਤੇ ਮੈਂ ਬਾਬਲ ਕੋਲੋਂ ਮੰਗਦੀ ਸੰਗਾਂ। ਵਾਹ 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 ਬਹੁਤ ਅੱਛੇ ਬਹੁਤ ਅੱਛੇ। ਸ਼ਾਦ ਭਾਈ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਸਾਰੇ ਅਸੀਂ ਜਿਹੜੇ ਹੱਥਾਂ ਜੋੜ ਕੇ ਨਾ ਤੁਹਾਡੇ ਵਰਗੇ ਜ਼ੈਨ ਹੁਣੀ ਹੋਰ ਸਾਰੇ ਵਕਾਰ ਸੈਫ ਸਲੀਮ ਭਾਈ ਵਕਾਰ ਸਾਹਿਬ ਵਕਾਰ ਜੋਈਆ ਸਾਹਿਬ ਸਾਡੇ ਸਾਰੇ ਜਿਹੜੇ ਦੋਸਤ ਨੇ ਹੌਲੀ ਹੌਲੀ ਕਰਕੇ ਜੁੜੇ ਨੇ ਜੀ ਜੀ। ਤੇ ਮੈਂ ਵੱਟੂ ਸਾਹਿਬ ਕੱਲ ਵੀ ਮੈਂ WhatsApp ਗਏ ਸਾਂ ਇੱਕ ਆਪਣੇ ਰਾਣਾ ਸਿਕੰਦਰ ਕੋ ਤੇ ਅਸੀਂ ਕਹਿਣਾ ਵੀ ਅਸੀਂ ਹੁਣ 2-4-500 ਲੋਕ ਹੋ ਸਕਦੇ ਹਾਂ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ 5-6 ਲੱਖ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਜੀ ਜੀ। ਅਜੇ ਕਿ ਮਾਂ ਜੀ ਮੈਨੂੰ ਬੜੀਆਂ ਸਖਤੀਆਂ ਸੀ ਡਿਊਟੀ ਤੋਂ ਤੇ ਲੇਕਿਨ ਮੈਂ ਆਪਣੀ ਪੰਜਾਬੀ ਮਾਂ ਬੋਲੀ ਦੀ ਮੁਹੱਬਤ ਔਰ ਇਹਦੇ ਪਿਆਰ ਦੇ ਵਿੱਚ ਮੈਂ ਆਪਣੀ ਡਿਊਟੀ ਖਤਮ ਕਰਕੇ ਉੱਥੋਂ ਮੈਂ ਬੜੀ ਮੁਸ਼ਕਲ ਨਿਕਲਿਆ। ਮੈਂ ਕਿਹਾ ਮੈਂ ਜਾਣਾ ਹੈ ਤੇ ਇਹ ਪੰਜਾਬੀ ਸਾਡੀ ਜ਼ੁਬਾਨ ਹੈ ਸਾਡਾ ਮਰਨਾ ਜੀਣਾ ਇਹਦੇ ਵਿੱਚ ਹੈ ਕਿਉਂਕਿ ਜਿਹੜਾ ਅਗਰ ਕੋਈ ਮਰ ਜਾਂਦਾ ਤੇ ਪੰਜਾਬੀ ਵਿੱਚ ਹਰ ਵਰਡ ਬੋਲਦੇ ਨੇ। ਸਾਡੀਆਂ ਖੁਸ਼ੀਆਂ ਪੰਜਾਬੀ ਨਾਲ ਅੱਲਾਹ ਪਾਕ ਸਲਾਮਤ ਰੱਖੇ ਵੀਰ ਜੀ। ਤੁਸੀਂ ਇਹ ਸਾਰਾ ਸਿਹਰਾ ਮੇਰੇ ਵੱਡੇ ਭਾਈ ਦੇ ਸਿਰ ਹੈ ਤੇ ਆ ਸਾਰਿਆਂ ਭਾਈਆਂ ਦੇ ਸਿਰ ਹੈ ਜਿਹੜੇ ਪੰਜਾਬੀ ਦੀ ਜ਼ੁਬਾਨ ਨੂੰ ਫਰੋਗ ਦੇ ਰਹੇ ਨੇ ਤੇ ਸਭ ਤੋਂ ਅਜ਼ੀਮ ਉਹ ਨੇ ਜਿਹੜੇ ਪਰਦੇਸ 'ਚ ਸਾਡੇ ਨਾਲ ਸਾਡੀਆਂ ਮੁਹੱਬਤਾਂ ਨੂੰ ਸਾਂਝ ਕਰਨ ਆਏ ਹੋ। ਮਾਸ਼ਾਅੱਲਾ ਜੀ ਬਹੁਤ ਸ਼ੁਕਰੀਆ। ਯਾਰ ਭੰਗੜਾ ਜਰਾ ਦੁੱਖੀ ਗਾਣਾ ਹੈ ਤੇ ਓਏ ਦੁੱਖੀ ਨਾ ਸੁਣਾ ਆਪਣਾ
ਨਾਮ ਦਾ ਵੱਟੂ ਨਹੀਂ ਤੇ ਪਿਆਰ ਤੇਰਾ ਜ਼ਿੰਦਗੀ ਕਰਨੀ ਪਿਆਰ ਤੇਰਾ ਜ਼ਿੰਦਗੀ ਮੇਰੀ ਭਾਈਆ ਕੋਠੇ ਕਿਉਂ ਗਾਣਾ ਤੇਰਾ ਖੁੱਲ ਕੇ ਗਾ ਚਾਹ ਕੋਈ ਨਿਕਲੀ ਬਟਨ ਖੋਲ ਹੌਸਲਾ ਮੈਂ ਵਾਲੇ ਸ਼ੀਸ਼ੇ ਚ ਵਸਾਇਆ ਜੀ ਕਦੇ ਦੇਖਦਾ ਹੋ ਬਹੁਤ ਅੱਛਾ ਮਾਸ਼ਾਅੱਲਾ ਮਾੜਾ ਏ ਤੇ ਮਾੜਾ ਸਾਡਾ ਯਾਦ ਆਸ਼ ਲਈ ਬੀਟ ਸੁਣਾਈ वो ऐसे दादार हो गया लिखो दादार है 10,000 हो गया उर्दू बोली है उर्दू बोल दादार हो गया ਉਹ ਥੱਕ ਗਿਆ ਹੀ ਸਾਰੀਆਂ ਤੋਂ ਬੰਦਾ ਮੰਗਦਾ ਠੀਕ ਹੋਇਆ ਦੁਬਾਰਾ सलीम ना हमने नहीं ऐसे हो यार स्टेप ਵਾਹ ਗੋਲਾ ਵਾਹ ਜੀ ਗੋਲਾ ਉਹ ਚੀਮੇ ਦਾ ਲਾ ਦੇ ਬਗਿਆ करवाना मुशारा बड़ा सीरियस हो रहा है मेरा तो मुशारा मैं कहता तो पैर नु कर लेना परे परे चल क्या ठीक मारी यार एक मिनट चाचा वाशरूम कर गया छेड़े जो होना नहीं की तरह निकले जाना अच्छा गाना नूरजहां दा चीक माइकल जैक्सन दी चाचा
ਯਾਰ ਚੀਕ ਨਹੀਂ ਸੀ ਰੱਖੀ ਅਸੀਂ ਇਹ ਕਰੀ ਕਲੀ ਜੀ ਬਿਲੀ ਜੇਮਸ ਦਾ ਨਹੀਂ ਮਾਈਕਲ ਜੈਕਸਨ। ਲਓ ਵੀ ਰਾਤ ਦੇ ਵੱਜ ਗਏ 9:42 ਤੇ ਤਕਰੀਬਨ ਅੱਧੇ ਬਹੁਤਾ ਕੰਮ ਜਿਹੜਾ ਹੋ ਗਿਆ। ਲੱਗ ਗਈਆਂ ਸਾਰੀਆਂ ਫਲੈਕਸਾਂ ਇਹ ਉਹ ਜਿਹੜੇ ਆਰਟਿਸਟ ਆ ਰਹੇ ਨੇ, ਜਿਹੜੇ ਗੈਸਟ ਆ ਰਹੇ ਨੇ, ਸਾਰਿਆਂ ਦੀਆਂ ਇਸ ਪਾਸੇ ਵਾਲੀ ਅੱਗੇ ਲੱਗਣ ਵਾਲੇ ਰਹਿੰਦੇ ਨੇ ਬਲੂਨ ਵਗੈਰਾ। ਇਹ ਉਹ ਇੱਕ ਇੱਧਰ ਸਟੇਜ, ਇਹ ਜਿਹੜੇ ਮਹਿਮਾਨ ਹੋਣਗੇ ਉਹਨਾਂ ਵਾਸਤੇ। ਫਿਰ ਉਹ ਗੇਟ ਜਿਹੜਾ ਉਹ ਉੱਤੇ ਵੀ ਹਾਲੀ ਹੋਣਾ ਵਾ ਸਾਰਾ। ਤੇ ਆਹ ਜਿਹੜਾ ਵਾ ਸਿੰਗਰਸ ਵਾਸਤੇ ਰਾਤ ਦਾ ਜਿਹੜਾ ਆਪਣਾ ਹੋਇਆ ਕਰੇਗਾ ਪਰਫਾਰਮੈਂਸ, ਉਹ ਇੱਥੇ ਹੋਇਆ ਕਰੂਗੀ। ਇਹ ਸਾਰੇ ਜਿਹੜੇ ਪਾਰਟਿਸਪੈਂਟਸ ਉਹਨਾਂ ਦੀਆਂ ਫੋਟੋਸ ਅੰਦਰੋਂ ਤੁਹਾਨੂੰ ਵਿਖਾ ਕੇ ਲਿਆਵਾਂ ਵੀ ਅੰਦਰ ਕਿਵੇਂ ਦਾ। ਇੱਥੇ ਹਾਲੀ ਸਾਰੇ ਬਲੂਨ ਵਗੈਰਾ ਲੱਗਣੇ ਰਾਤ ਦੇ ਵਿੱਚ ਕੰਪਲੀਟ ਜਿਹੜੇ ਹੋ ਜਾਣੇ। ਤੇ ਇੱਧਰੋਂ ਡਿਸਕਸ਼ਨ ਮੈਨ ਵਾਸਤੇ ਆ ਮੀਜ਼ ਵਗੈਰਾ ਆ ਇੱਕ ਆ ਹਾਲੀ ਖੜੀ ਹੋਣੀ ਉੱਥੇ ਲੱਗਣੀ। ਤੇ ਇਹ 400-450 ਬੰਦਾ ਜਿਹੜਾ ਇੱਥੇ ਅੰਦਰ ਬਹਿ ਜਾਂਦਾ ਤੇ ਬਾਕੀ ਬਾਹਰ ਦਾ ਮਾਹੌਲ ਸਾਰਾ ਸਕਰੀਨਾਂ ਵੱਡੀਆਂ ਲੱਗ ਗਈਆਂ ਬਾਹਰ ਉੱਥੇ ਵੀ। ਸੋ ਖਾਣਾ ਖਾ ਕੇ ਅਸੀਂ ਫੇਰ ਆਏ ਸਾਂ ਵੇਖਣ ਵੀ ਕਿੰਨਾ ਕੁ ਕੰਮ ਜਿਹੜਾ ਉਹ ਹੋ ਗਿਆ। ਤੇ ਇਹ ਜ਼ਿਸ਼ਾਨ ਆ, ਇਹ ਲਾਈਵ ਕਰੂਗਾ ਸਾਰਾ ਪੰਜਾਬੀ ਲਹਿਰ ਤੇ ਲਾਈਵ ਚੱਲੂਗਾ ਸਾਰੇ ਦਾ ਸਾਰਾ। ਅਸੀਂ ਕੈਮਰੇ ਵੀ ਸੈੱਟ ਕਰ ਲੈਣਾ ਹੁਣੇ ਸੈੱਟ ਕਰ ਲੈਣੇ ਸਵੇਰੇ। ਨੈਟ ਸੈਟ ਚੈੱਕ ਕਰ ਲਾਂਗੇ ਨਾ ਹੁਣੇ।